ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਨੂੰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਾਡੇ ਅੱਜ ਦੇ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਮੰਗਲਵਾਰ ਨੂੰ ਪੁੱਛੇ ਗਏ ਕਾਫੀ ਘਰੇਲੂ ਨੁਸਖਿਆਂ ਦੀ ਜਿਹੜੀ ਜਾਣਕਾਰੀ ਆ ਉਹ ਆਪਾਂ ਨੂੰ ਦੱਸਦੇ ਨੇ ਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਜੌਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮੰਗੜ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਤੇ ਆਓ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਸਿਹਤ ਸੰਭਾਲ ਦਾ ਪ੍ਰੋਗਰਾਮ ਮੰਗਲਵਾਰ ਨੂੰ 4 ਤੋਂ 5:30 ਵਜੇ ਤੱਕ ਅਤੇ ਵੀਰਵਾਰ ਨੂੰ 3:30 ਤੋਂ 4 ਵਜੇ ਤੱਕ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਆਉਂਦਾ ਹੈ ਤੇ ਇਸ ਦਾ ਰਿਪੀਟ ਬ੍ਰੌਡਕਾਸਟ ਐਤਵਾਰ ਨੂੰ ਰਾਤ ਨੂੰ 9 ਤੋਂ 11 ਵਜੇ ਤੱਕ ਕੈਲੀਫੋਰਨੀਆ ਟਾਈਮ ਮੁਤਾਬਕ ਹੁੰਦਾ ਹੈ ਤੇ ਇਸ ਨੂੰ ਤੁਸੀਂ ਪੌਡਕਾਸਟ ਦੇ ਉੱਤੇ, YouTube ਦੇ ਉੱਤੇ ਤੇ Facebook ਦੇ ਉੱਤੇ ਵੀ ਜਿਹੜਾ ਉਹ ਤੁਸੀਂ ਸੁਣ ਸਕਿਆ ਕਰੋਗੇ। ਤੇ ਆਓ ਗੱਲਬਾਤ ਕਰਦੇ ਹਾਂ। ਜਗਵੀਰ ਸਿੰਘ ਜੀ ਨਿੱਗੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਹੈਗੀਆਂ, ਇਹਦੇ ਵਿੱਚੋਂ ਤੁਸੀਂ ਕਾਲੀ ਤੁਲਸੀ ਦੇ ਜਿਹੜੇ ਪੱਤੇ ਹੁੰਦੇ ਉਹਨਾਂ ਦਾ ਰਸ ਕੱਢ ਕੇ ਉਹ ਤੁਸੀਂ ਪਾ ਸਕਦੇ ਹੈਗੇ ਕੰਨਾਂ ਦੇ ਵਿੱਚ। ਜਾਂ ਇੱਕ ਤੁਸੀਂ ਆਪਣੇ 1 ਚਮਚਾ ਪਿਆਜ਼ ਦਾ ਰਸ ਲੈਣਾ ਹੈਗਾ ਤੇ 1 ਚਮਚੀ ਲੈਣਾ, ਅੱਧਾ ਚਮਚਾ ਲੈਣਾ ਹੈਗਾ ਗੁਲਾਬ ਜਲ, ਜਾਂ 2-2 ਚਮਚੇ ਕਰ ਲਓ। 2 ਚਮਚੇ ਪਿਆਜ਼ ਦਾ ਰਸ ਲੈ ਲਓ, 1 ਚਮਚਾ ਗੁਲਾਬ ਜਲ ਪਾ ਲਓ। ਇਹ ਮਿਕਸ ਕਰਕੇ ਇਹ 2-2 ਬੂੰਦਾਂ ਤੁਸੀਂ ਕੰਨਾਂ ਵਿੱਚ ਪਾਈ ਚੱਲੋ। ਜਾਂ ਫਿਰ ਤੁਸੀਂ ਆਪਣੇ ਅਦਰਕ ਦਾ ਰਸ ਲੈ ਕੇ ਥੋੜਾ ਜਿਹਾ ਜੀ ਤੇ ਉਹਦੇ ਵਿੱਚੋਂ ਸੇਂਦਾ ਨੂਣ ਮਿਕਸ ਕਰਕੇ ਉਹ ਭੁੰਨ ਲਿਓ ਉਹਨੂੰ ਚੰਗੀ ਤਰ੍ਹਾਂ, ਜਿਹੜਾ ਬਾਲ ਬੋਲ ਜਿੰਨਾ ਜਾਵੇ ਉਹਦੇ ਅਦਰਕ ਦੇ, ਉਹ ਤੁਸੀਂ 2-3 ਬੂੰਦਾਂ ਪਾ ਸਕਦੇ ਹੈਗੇ। ਨਹੀਂ ਤਾਂ ਆਪਣੇ ਸਰੋਂ ਦੇ ਤੇਲ ਦੇ ਵਿੱਚ ਮੈਂ ਆਪਣੇ ਸੇਂਦਾ ਨੂਣ ਮਿਲਾ ਕੇ ਤੁਸੀਂ ਇਹ 2-3 ਬੂੰਦਾਂ ਪਾ ਸਕਦੇ ਹੈਗੇ ਕੰਨਾਂ 'ਚ। ਇਹ ਖਾਣੇ ਵਾਸਤੇ ਤੁਸੀਂ ਆਪਣੇ 1 ਚਮਚਾ ਸੁੰਡ ਦਾ ਲੈਣਾ ਹੈਗਾ, 1 ਚਮਚਾ ਲੈਣਾ ਹੈਗਾ ਬੇਲਗਿਰੀ ਪਾਊਡਰ। ਬੇਲ ਪਾਊਡਰ ਲਿਖਿਆ ਹੋਊਗਾ ਉਹਦੇ ਉੱਤੇ, ਜਾਂ ਬੇਲਗਿਰੀ ਪਾਊਡਰ ਹੁੰਦਾ ਜਾਂ ਇਕੱਲਾ ਬੇਲ ਪਾਊਡਰ, ਇੱਕੋ ਚੀਜ਼ ਹੈ ਦੋਏ। ਇਹ ਤੁਸੀਂ ਲੈ ਕੇ ਥੋੜਾ ਗੁੜ ਮਿਕਸ ਕਰਕੇ ਤੁਸੀਂ ਖਾ ਲਓ ਤੇ ਉੱਪਰ ਆਪਣੇ 1 ਗਲਾਸ ਆਪਣੇ ਜਿੰਨਾ ਦੁੱਧ ਹੈਗਾ ਤੁਸੀਂ ਦੁੱਧ ਪੀ ਸਕਦੇ ਹੈਗੇ ਜੀ ਉੱਪਰੋਂ। ਤੇ ਦੂਜੀ ਗੱਲ ਕਰਦੇ ਸੀਗੇ, ਜਿਹੜੇ ਮੇਰੇ ਭਾਈ ਕਹਿੰਦਾ ਸੀਗਾ ਵੀ ਮੈਨੂੰ ਚੱਕਰ ਆਉਂਦੇ ਹੈਗੇ, ਵੀ ਡਾਕਟਰ ਨੇ ਦੱਸਿਆ ਹੋਇਆ ਕੰਨਾਂ ਦੀਆਂ ਨਾੜੀਆਂ ਹਿੱਲ ਗਈਆਂ। ਉਹ ਕੰਨਾਂ ਦੇ ਡਰਮ ਜਿਹੜੇ ਹੁੰਦੇ ਉਹ ਆਪਣੇ ਹਿੱਲ ਜਾਂਦੇ ਹੁੰਦੇ ਜੀ। ਇਹ ਦਵਾਈ ਦੂਈ ਨਾਲ ਤਾਂ ਨਹੀਂ ਇਹ ਫਰਕ ਪੈਣਾ, ਉਹ ਤਾਂ ਨੀਂਦ ਦੀਆਂ 2 ਗੋਲੀਆਂ ਦੇਈ ਜਾਣੀਆਂ ਉਹਨੇ ਡਾਕਟਰ ਨੇ। ਇਹ ਬੈਟਰ ਹੈਗਾ, ਮੇਰੇ ਹੋ ਗਿਆ ਜੀ ਐਕਚੁਅਲੀ 1 ਵਾਰੀ ਇੱਥੇ ਸੇਮ ਪ੍ਰੋਬਲਮ। ਜਦ ਮੈਂ ਡਾਕਟਰ ਦੇ ਗਿਆ ਉਹਨੇ ਤਾਂ ਆਪਣੇ ਮੇਰੀ ਗਰਦਨ, ਉਹਨੂੰ ਪਤਾ ਨਹੀਂ ਹਿਸਾਬ ਸੀਗਾ ਜੀ, ਗਰਦਨ ਦੇ ਨਾਲ ਉਹਨੇ ਨਾ ਆਪਣੇ ਗਰਦਨ ਦਾ ਮਰੋੜਾ ਜਿਹਾ ਦੇ ਕੇ ਕੁਛ ਮੇਰਾ ਤਾਂ ਜਦੀ ਅੱਧੇ ਘੰਟੇ ਬਾਅਦ ਹੀ ਠੀਕ ਕਰਤਾ ਸੀਗਾ ਉਹਨੇ। ਪਰ ਬੈਟਰ ਹੈਗਾ ਵੀ ਤੁਸੀਂ ਉਹਨੇ ਕੈਰੋਪ੍ਰੈਕਟਿਸ ਨੂੰ ਦਿਖਾ ਲਓ, ਜੇ ਨਹੀਂ ਡਾਕਟਰ ਨੂੰ ਪਤਾ ਦਾਦਾ ਗੋਲੀਆਂ ਖਾਣੇ ਤੇ ਕੋਈ ਨਹੀਂ। ਜੇ ਹੋਇਆ ਤਾਂ ਇਹ ਆਟੋਮੈਟਿਕਲੀ ਹੋ ਜਾਊਗਾ ਆਪਣੇ ਆਪ ਹੀ। ਇਹ ਵੀ ਹੋ ਸਕਦਾ ਹੈਗਾ, ਦਵਾਈ ਖਾਣੇ ਦੀ ਬਾਹਲੀ ਲੋੜ ਨਹੀਂ ਹੈਗੀ। ਨੀਂਦ ਦੀ ਗੋਲੀਆਂ ਤਾਂ ਬੜਾ ਖਰਾਬ ਕਰ ਦੂੰਗੇ ਇਹਨੂੰ ਸਾਂਭ ਕੇ। ਬੈਟਰ ਤੁਸੀਂ ਕੈਰੋਪ੍ਰੈਕਟਿਸ ਦੇਖ ਲਓ, ਜਾਂ ਤੁਸੀਂ ਆਪਣੇ ਨਾੜੀਆਂ ਗਰਦਨ ਨੂੰ ਜਿਸ ਤਰ੍ਹਾਂ ਆਪਣੇ ਆਪ ਗਰਦਨ ਦੀ ਐਕਸਰਸਾਈਜ਼ ਕਰਦੇ ਆ, ਮੂੰਹ ਥੱਲੇ ਨੂੰ ਕਰਕੇ ਗਰਦਨ ਨੂੰ ਛਾਤੀ ਨਾਲ ਲਗਾ ਦੇਣਾ ਠੋਡੀ ਨੂੰ, ਫਿਰ ਪਿੱਛੇ ਨੂੰ ਕਰੋ, ਫਿਰ ਲੈਫਟ ਨੂੰ ਕਰੋ, ਰਾਈਟ ਨੂੰ ਕਰੋ, ਐਨ ਮੋਢੇ ਨਾਲ ਲਗਾਈ ਜਾਣਾ ਹੈਗਾ। ਐਂ ਕਰਕੇ ਦੇਖੋ, ਇਹਦੇ ਨਾਲ ਵੀ ਫਰਕ ਪੈ ਸਕਦਾ ਜੀ। ਜਾਂ ਆਪਣੇ ਜਿਹੜੀ 4 ਉਂਗਲੀਆਂ ਤੁਸੀਂ ਰੱਖ ਕੇ, ਜਿਹੜੀ ਆਪਣੇ ਗਰਦਨ ਦੀ ਹੱਡੀ ਹੁੰਦੀ ਮੋਟੀ, ਤੇ ਗੁੱਠੇ ਰੱਖ ਲੈਣੇ ਮੁੱਢਲੇ ਪਾਸੇ ਨੂੰ ਗੱਲ ਕਰਨੀ ਨੂੰ, ਉਹ ਤੁਸੀਂ ਆਪਣੇ ਥੋੜਾ ਜਿਹਾ ਪ੍ਰੈਸ਼ਰ ਕਰਕੇ ਉਹਨੂੰ ਅੱਗੇ ਪਿੱਛੇ ਥੋੜੀ ਕਰੋ ਗਰਦਨ, ਉਹਦੇ ਨਾਲ ਵੀ ਮੇ ਵੀ ਹੋ ਸਕਦਾ ਹੈਗਾ ਨਿਕਲ ਜਾਵੇ, ਵੀ ਲਾਈਨ ਠੀਕ ਹੋ ਜਾਵੇ। ਬਾਕੀ ਨਹੀਂ ਤੁਹਾਨੂੰ ਪਤਾ ਲੱਗਦਾ ਉਹਨੇ ਕੈਰੋਪ੍ਰੈਕਟਿਸ ਨੂੰ ਦੇਖ ਲਓ, ਉਹਨੂੰ ਦੱਸ ਦਿਓ ਮੇਰੇ ਐ ਪ੍ਰੋਬਲਮ ਹੈਗੀ, ਮੇ ਵੀ ਉਹ ਠੀਕ ਕਰ ਸਕਦਾ ਹੈ ਵਧੀਆ ਚ ਦੱਸ ਜੀ। ਨੀਂਦ ਦੀ ਗੋਲੀਆਂ ਦੀ ਨਹੀਂ ਆਪਣੀ ਲੋੜ ਹੈਗੀ, ਨੀਂਦ ਦੀ ਗੋਲੀਆਂ ਤਾਂ ਟੈਂਪਰੇਰੀ ਹੈਗਾ, ਤਾਂ ਸਮ ਕੇ ਬੜਾ ਖਰਾਬ ਕਰ। ਅੱਗੇ ਕਹਿੰਦੇ ਸੀਗੇ ਜਿਹੜਾ ਪੀਲੀਆ ਹੋਇਆ ਵਾ ਹੈਗਾ, ਇਹਦੇ ਵਿੱਚੋਂ ਦਾ ਤੁਸੀਂ ਆਪਣੇ ਰੋਟੀ ਬੰਦ ਕਰੋ ਜੀ, ਇਹਦੇ ਵਿੱਚੋਂ ਰੋਟੀ ਖਾਣੀ ਬੰਦ ਕਰੋ, ਫਲ ਫਰੂਟਾਂ ਤੇ ਜਾਓ, ਇਹਦੇ ਨਾਲ ਠੀਕ ਹੋ ਜਾਊਗਾ ਜੀ ਆਪਣੇ ਆਪ ਪੀਲੀ। ਮੈਂ ਤੁਹਾਨੂੰ ਦੱਸ ਦਿੰਦਾ ਹੋਰ ਇਲਾਜ। ਮੂਲੀ ਦੇ ਪੱਤਿਆਂ ਦਾ ਪਾਣੀ ਮਿਸ਼ਰੀ ਮਿਲਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ, ਇਹਦੇ ਵਿੱਚੋਂ ਪੀਲੀ। ਆਪਣੇ ਅਨਾਰ ਦੇ ਪੱਤੇ 2 ਛੋਟੇ ਪੱਤੇ ਅਨਾਰ ਦੇ ਸੁਕਾ ਲਓ, ਉਹਨਾਂ ਦਾ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਲੈਣਾ ਹੈਗਾ ਤੁਸੀਂ ਲੱਸੀ ਦੇ ਨਾਲ। 4 ਵਾਧੇ ਨੂੰ ਲੈ ਲਿਆ ਕਰੋ, 1 ਸਵੇਰ ਨੂੰ ਉੱਠ ਕੇ ਲੈ ਲਿਆ, 1 4 ਵਾਧੇ ਨੂੰ ਲੈ ਲਿਆ। ਅੱਛਾ, ਆਪਣੇ ਇਹਦੇ ਵਿੱਚੋਂ ਤੁਸੀਂ ਮੂਲੀ ਨੂੰ ਕੱਟ ਕੇ ਉਹਦੇ ਵਿੱਚੋਂ
ਨਸ਼ਾਦਰ ਲਗਾ ਲੈਣਾ ਜੀ ਉਹਦੇ ਵਿੱਚ, ਜਿਸ ਤਰ੍ਹਾਂ ਨੂਨ ਲਗਾਉਂਦੇ ਹਾਂ ਆਪਾਂ ਮੁੱਲੀ ਨੂੰ, ਉਸ ਤਰ੍ਹਾਂ ਤੁਸੀਂ ਨਸ਼ਾਦਰ ਲਗਾ ਲਓ। ਇਹ ਫਿਰ ਆਪਣੇ ਰਾਤ ਨੂੰ ਰੱਖ ਦਿਓ, ਸਵੇਰ ਨੂੰ ਉੱਠ ਕੇ ਤੁਸੀਂ ਇਹ ਮੁੱਲੀ ਖਾਣੀ ਹੈਗੀ। ਜਿਹੜਾ ਪਾਣੀ ਪੂਣੀ ਹੋਊਗਾ ਉਹਦਾ ਉਹ ਪੀ ਲੈਣਾ ਹੈਗਾ, ਜਿਹੜਾ ਨਿਕਲਿਆ ਹੋਊ ਉਹਦੇ ਨਾਲ ਆਪਣੇ ਠੀਕ ਹੋ ਜਾਊਗਾ ਸਾਰਾ ਪੀ ਲਿਆ। ਜਾਂ ਫਿਰ ਉਹਨੇ ਅਨਾਜ ਦਾ ਰਸ ਲੈ ਲਓ ਤੁਸੀਂ, ਨਹੀਂ ਪੱਤੇ ਮਿਲਦੇ ਅਨਾਜ ਦਾ 10 ਜਿੰਨਾ ਤੁਸੀਂ ਪੀਣਾ ਹੈਗਾ ਜੀ, ਛੋਟਾ ਗਲਾਸ ਸਟਾਰਟ ਕਰ ਦਿਓ ਭਾਵੇਂ, ਉਹਦੇ ਵਿੱਚੋਂ ਮਿਸ਼ਰੀ ਮਿਲਾ ਕੇ ਪੀਣਾ ਹੈਗਾ। ਜਾਂ 100 ਗ੍ਰਾਮ ਤੁਸੀਂ ਸਵੇਰ ਨੂੰ ਪੀ ਲਓ 10 ਗ੍ਰਾਮ ਮਿਸ਼ਰੀ ਮਿਲਾ ਕੇ, 100 ਗ੍ਰਾਮ ਸ਼ਾਮ ਨੂੰ ਪੀ ਲਓ 10 ਗ੍ਰਾਮ ਮਿਸ਼ਰੀ ਮਿਲਾ ਕੇ, ਇਹਦੇ ਨਾਲ ਆਪਣੇ ਠੀਕ ਹੋ ਜਾਂਦਾ ਹੈਗਾ। ਜਾਂ ਫਿਰ ਇਹਦੇ ਗਲੋ ਨੂੰ ਕੁੱਟ ਕੇ ਤੁਸੀਂ ਜਾਂ ਗਲੋ ਦਾ ਪਾਊਡਰ ਮਿਲ ਹੀ ਜਾਂਦਾ ਹੈਗਾ, ਤੇ 1 ਚਮਚਾ ਤੁਸੀਂ ਸ਼ਹਿਦ ਨਾਲ ਇਹ ਖਾਣਾ ਹੈਗਾ। ਅੱਛਾ ਜੀ, ਤੇ ਫੁੱਲ ਗੋਭੀ ਤੁਸੀਂ ਜਿਹੜੀ ਹੁੰਦੀ ਹੈ ਉਹ ਤੁਸੀਂ ਆਪਣੇ ਫੁੱਲ ਗੋਭੀ ਵੀ ਖਤਮ ਕਰਦੀ ਹੈ, ਫੁੱਲ ਗੋਭੀ ਦਾ ਰਸ ਕੱਢ ਲਓ, ਫਿਰ ਤੁਸੀਂ ਆਪਣੇ ਥੋੜ੍ਹਾ ਜਿਹਾ 4-5 ਘੁੱਟਾਂ, ਜਿਸ ਤਰ੍ਹਾਂ ਸਵੇਰ ਨੂੰ ਪੀ ਲਈਆਂ 4-5 ਘੁੱਟਾਂ ਸ਼ਾਮ ਨੂੰ ਪੀ ਲਈਆਂ। ਟਮਾਟਰ ਤੇ ਗਾਜਰਾਂ ਦਾ ਜੂਸ ਪੀ ਸਕਦੇ ਹੈਗੇ। ਫਿਰ ਆਲੂ ਬੁਖਾਰਾ ਜ਼ਿਆਦਾ ਖਾ ਸਕਦੇ ਹੈਗੇ। ਪਿਆਜ਼ ਨੂੰ ਕੱਟ ਕੇ ਉਹਦੇ ਵਿੱਚ ਸਿਰਕਾ ਪਾ ਕੇ ਉਹਦਾ ਅਚਾਰ ਜਿਹਾ ਬਣਾ ਕੇ ਥੋੜ੍ਹੀ ਨੂਨ ਕਾਲੀ ਮਿਰਚ ਪਾ ਲਓ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਤੇ ਆਪਣੇ ਤੁਸੀਂ ਦਹੀਂ ਆਪਣੇ ਲੱਸੀ ਜਿੰਨੀ ਮਰਜ਼ੀ ਪੀਓ ਬਣਾ ਕੇ, ਦਹੀਂ ਦੀ ਲੱਸੀ ਕਾਲੀ ਮਿਰਚ ਤੇ ਨੂਨ ਪਾ ਕੇ ਇਹ ਤੁਸੀਂ ਪੀ ਸਕਦੇ ਹੈਗੇ। ਚੁਕੰਦਰ ਦਾ ਜੂਸ ਨਿੰਬੂ ਨਿਚੋੜ ਕੇ ਤੁਸੀਂ ਇਹ ਪੀ ਸਕਦੇ ਹੈਗੇ। ਫਿਰ ਗੰਨੇ ਦਾ ਰਸ, ਜੇ ਇੱਥੇ ਗੰਨੇ ਦਾ ਰਸ ਮਿਲਦਾ ਹੈਗਾ ਤਾਂ ਗੰਨੇ ਦੇ ਰਸ ਦੇ ਵਿੱਚੋਂ ਤੁਸੀਂ 1 ਨਿੰਬੂ ਨਿਚੋੜ ਕੇ ਉਹ ਗਲਾਸ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਅਰਿੰਡੀ ਦੇ ਜਿਹੜੇ ਪੱਤੇ ਹੁੰਦੇ, ਅਰਿੰਡੀ ਦਾ ਜੇ ਦਰਖਤ ਹੈਗਾ ਸਾਰੇ ਨੇੜੇ ਤੇੜੇ, ਉਹਦੇ ਪੱਤੇ ਦੇ ਉਹਦੀ ਚਟਨੀ ਬਣਾ ਕੇ ਤੁਸੀਂ ਨੂਨ ਮਿਰਚ ਲਸਣ ਪਾ ਲਓ, ਥੋੜ੍ਹਾ ਜਿਹਾ ਕਾਲੀਆਂ ਮਿਰਚਾਂ ਪਾ ਲਓ, ਨੂਨ ਪਾ ਲਓ, ਉਹਦੀ ਆਪਣੇ ਚਟਨੀ ਬਣਾ ਕੇ ਤੁਸੀਂ ਉਹ ਖਾ ਲਿਆ ਕਰੋ। ਇਹ ਚੀਜ਼ਾਂ ਤੁਸੀਂ ਆਪਣੇ ਲੀਵਰ ਨਾਲ ਹੈ ਜੀ, ਲੀਵਰ ਦੇ ਵਿੱਚ ਆਪਣੇ ਘਾਟ ਹੈਗੀ, ਉਹਨਾਂ ਦੇ ਲੀਵਰ ਕਲੀਨ ਨਹੀਂ ਹੈਗਾ ਉਹਨਾਂ ਦਾ, ਤਾਂ ਕਰਕੇ ਪੀਲੀਆ ਹੁੰਦਾ ਜੀ, ਲੀਵਰ ਦੀ ਪ੍ਰੋਬਲਮ ਹੈ ਇਹਦੇ ਵਿੱਚ। ਦਹੀਂ ਦੇ ਵਿੱਚ ਤੁਸੀਂ ਹਲਦੀ, ਜਿਸ ਲੀਵਰ ਦੇ ਤੁਹਾਨੂੰ ਦੱਸਿਆ, ਉਹ ਪੀ ਸਕਦੇ ਹੈਗੇ, ਖਾ ਸਕਦੇ ਹੈਗੇ ਮੇਰੇ ਮਤਲਬ। ਇਹਦੇ ਵਿੱਚ ਤੁਹਾਨੂੰ ਅੰਗੂਰ ਚੰਗੇ ਰਹੋਗੇ, ਔਰੰਜਾਂ ਦਾ ਜੂਸ ਪੀਓ, ਅਨਾਰ ਦਾ ਜੂਸ ਪੀਓ ਰੱਜ ਕੇ, ਤੇ ਫਲ ਫਰੂਟ ਤੇ ਜ਼ੋਰ ਦੇ ਦਿਓ, ਰੋਟੀ ਖਾ ਦਿਓ ਬੰਦ, ਇਹ ਸਾਰਾ ਹਫ਼ਤੇ 10 ਦਿਨਾਂ ਵਿੱਚ ਠੀਕ ਹੋ ਜੂਗਾ ਜੀ। ਇਹਦੇ ਵਿੱਚੋਂ ਤੁਸੀਂ ਅੰਜੀਰ ਖਾ ਸਕਦੇ, ਬਦਾਮ, ਦਾਖਾਂ ਤੇ ਅੰਜੀਰ, ਖੰਜੂਰਾਂ, ਇਹ ਤੁਸੀਂ ਆਪਣੇ 5-5, 7-7 ਪੀਸ, 10-10 ਪੀਸ ਆਪਣੇ ਲੈ ਕੇ, ਜਾਂ ਨਹੀਂ ਦਾਖਾਂ ਹੀ ਆਪਣੇ ਪਾਣੀ ਮੈਂ ਭਿਓ ਕੇ ਰੱਖ ਦਿਓ ਮੁੱਠੀ, ਉਹ ਵੀ ਉਹਦੇ ਸਵੇਰ ਨੂੰ ਖਾ ਲੀਆਂ ਗਲੇ ਆਪਣੇ ਪੀ ਲਿਆ ਪਾਣੀ। ਇਹ ਚੀਜ਼ਾਂ ਤੁਸੀਂ ਯੂਜ਼ ਕਰੋ ਜੀ, ਇਹਦੇ ਨਾਲ ਆਪਣੇ ਠੀਕ ਹੋ ਜੂਗਾ ਥੋੜ੍ਹਾ। ਬਾਕੀ ਜਿਹੜੇ ਕਹਿੰਦੇ ਸੀਗੇ ਆਪਣੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ ਵੀ ਬਾਰ-ਬਾਰ ਆਈ ਜਾਂਦਾ ਹੈਗਾ ਪਿਸ਼ਾਬ, ਇਹਦੇ ਵਿੱਚੋਂ ਤੁਸੀਂ ਲੈਣਾ ਹੈਗਾ ਤਿਰਫਲਾ ਪਾਊਡਰ। ਜੇ 100 ਗ੍ਰਾਮ ਤਿਰਫਲਾ ਪਾਊਡਰ ਲਿਆ ਤੁਸੀਂ ਤਾਂ 50 ਗ੍ਰਾਮ ਵਿੱਚੋਂ ਜਾਮਣਾ ਦੀ ਗਿਟਕਾਂ ਦਾ ਪਾਊਡਰ ਲੈਣਾ, ਇਹ ਬਣਿਆ ਬਣਾਇਆ ਮਿਲ ਜਾਂਦਾ ਤੁਹਾਨੂੰ ਇਹ। ਤੇ ਇਹਦੇ ਵਿੱਚੋਂ ਤੁਸੀਂ 2 ਚਮਚੇ ਥੋੜ੍ਹਾ ਜਿਹਾ ਸ਼ਹਿਦ ਪਾ ਕੇ ਇਹ ਚੱਟ ਲਿਆ ਕਰੋ। ਪਹਿਲਾਂ ਇਹਨਾਂ ਨੂੰ ਮਿਕਸ ਕਰ ਲਓ 100 ਗ੍ਰਾਮ ਤੇ 50 ਗ੍ਰਾਮ, ਫਿਰ ਥੋੜ੍ਹਾ ਸ਼ਹਿਦ ਪਾ ਕੇ ਇਹਨੂੰ ਚੱਟ ਲਿਆ ਕਰੋ ਸਵੇਰ ਨੂੰ ਸ਼ਾਮ ਨੂੰ, ਇਹਦੇ ਨਾਲ ਠੀਕ ਹੋ ਜਾਂਦਾ ਜੀ। ਜਾਂ ਫਿਰ ਉਹਨੇ 5 ਗ੍ਰਾਮ ਤੁਸੀਂ ਆਪਣੇ ਲੈਣੀ ਹੈਗੀ, 1 ਚਮਚਾ ਲੈਣਾ ਹੈਗਾ ਚਿੱਟੇ ਤਿਲ, 1 ਚਮਚਾ ਲੈਣੀ ਹੈਗੀ ਦੇਸੀ ਜਵੈਣ ਜਿਹੜੀ ਹੁੰਦੀ ਹੈਗੀ, ਇਹ ਲੈ ਕੇ ਥੋੜ੍ਹਾ ਜਿਹਾ ਗੁੜ, ਇਹ ਮਿਕਸ ਕਰੇ ਤੁਸੀਂ ਇਹ ਖਾ ਲਿਆ ਕਰੋ ਰੋਜ਼। ਫਿਰ ਅੰਗੂਰ ਇਹਦੇ ਵਿੱਚੋਂ ਚੰਗੇ ਰਹਿੰਦੇ, ਅੰਗੂਰ ਜ਼ਿਆਦਾ ਤੋਂ ਜ਼ਿਆਦਾ ਖਾਓ ਤੁਸੀਂ ਇਹਦੇ ਵਿੱਚੋਂ। ਫਿਰ ਇਹਦੇ ਵਿੱਚੋਂ ਤੁਸੀਂ ਮਨੱਕੇ ਲੈਣੇ ਹੈਗੇ, 5-7 ਮਨੱਕੇ ਲੈ ਲਓ, 5 ਕਾਲੀਆਂ ਮਿਰਚਾਂ ਲੈਣੀਆਂ, 5-6 ਦਾਣੇ ਪਿਸਤੇ ਦੇ ਲੈਣੇ, ਇਹ ਚਵਾ ਕੇ ਤੁਸੀਂ ਖਾ ਲਿਆ ਕਰੋ, ਇਹਦੇ ਨਾਲ ਵੀ ਪਿਸ਼ਾਬ ਠੀਕ ਹੋ ਜਾਂਦਾ ਜੀ। ਜਾਂ ਪਿਸ਼ਾਬ ਦੇ ਵਿੱਚੋਂ ਤੁਸੀਂ 40 ਗ੍ਰਾਮ ਲੈਣਾ ਹੈਗਾ ਬੇਹੜਿਆਂ ਦਾ ਪਾਊਡਰ, ਤੇ 40 ਗ੍ਰਾਮ ਇਹ ਲੈਣਾ ਹੈਗਾ ਜਾਮਨ ਦੀ ਗੁਠਲੀ ਦਾ ਪਾਊਡਰ, ਤੇ ਇਹਨਾਂ ਨੂੰ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਭਾਵੇਂ ਤੁਸੀਂ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹ ਠੀਕ ਹੋ ਜਾਂਦਾ ਇਹਦੇ ਨਾਲ। ਜਾਂ ਫਿਰ ਕਿੱਕਰ ਦਾ ਗੋਂਦ ਲੈ ਲਓ ਤੁਸੀਂ ਆਪਣੇ 100 ਗ੍ਰਾਮ, ਥੋੜਾ ਦੇਸੀ ਘੀ ਪਾ ਕੇ ਉਹਨੂੰ ਭੁੰਨ ਲੈਣਾ ਜੀ, ਉਹ ਜਿਸ ਤਰ੍ਹਾਂ ਖਿੱਲਾਂ ਜਿਹੀਆਂ ਵਾਂਗੂ ਬਣ ਜਾਂਦਾ ਹੁੰਦਾ ਹੈ। ਜਦ ਦੇਸੀ ਗਰਮ ਘੀ ਮਾ ਪਾਉਂਦੇ ਆ, ਫਰਾਈ ਪੈਨ 'ਚ ਰੱਖ ਕੇ ਉਹਨੂੰ ਭੁੰਨ ਲਓ ਇਹਦਾ, ਫਿਰ ਤੁਸੀਂ ਅੱਧਾ ਚਮਚਾ ਫਿਰ ਉਹਨੂੰ ਪੀ ਲੈਣਾ ਹੈਗਾ, ਜਿਹੜੇ ਫੁੱਲ ਜਿਹੇ ਬਣ ਜਾਓਗੇ ਇਹਨਾਂ ਦੇ, ਪੀ ਕੇ ਤੁਸੀਂ ਅੱਧਾ ਚਮਚਾ ਤੇ 1 ਚਮਚਾ ਮੱਖਣ ਇਹਦੇ ਵਿੱਚ ਮੈਂ ਤੁਸੀਂ ਖਾ ਕੇ ਦੇਖੋ ਹਫ਼ਤੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਜੀ, ਐਨ ਠੀਕ ਹੋ ਜੂਗਾ ਇਹਦੇ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਛੁਹਾਰੇ ਲੈਣੇ ਹੈਗੇ 2, ਤੇ 1 ਚਮਚਾ ਲੈਣਾ ਹੈਗਾ ਸਫੇਦ ਮੂਸਲੀ ਪਾਊਡਰ, ਇਹ ਵੀ ਸਟੋਰਾਂ 'ਚ ਮਿਲ ਜਾਂਦਾ ਜੀ ਬਣਿਆ, ਉਹਦੀ ਗਿਟਕ ਕੱਢ ਕੇ ਤੇ ਤੁਸੀਂ ਆਪਣੇ 2 ਛੁਹਾਰੇ ਤੇ ਸਫੇਦ ਮੂਸਲੀ ਇਹ ਖਾ ਲੈਣ, ਚਾਹੇ ਛੁਹਾਰੇ ਕੱਢ ਕੇ ਤੁਸੀਂ ਆਪਣੇ ਇਹਦਾ ਪਾਊਡਰ ਬਣਾ ਲਓ ਭਾਵੇਂ, ਜਾਂ 2 ਛੁਹਾਰਿਆਂ ਦਾ ਐਂ ਕੁੱਟ ਕੇ ਇਹਦੇ ਮਿਕਸ ਕਰਕੇ ਮੂਸਲੀ ਨਾਲ ਇਹ ਖਾ ਕੇ ਉੱਪਰੋਂ ਉਹਨੇ ਦੁੱਧ ਪੀ ਲਓ। ਜਾਂ ਫਿਰ ਨਹੀਂ ਇਹ ਦੁੱਧ ਪੀਣਾ ਹੈਗਾ ਤਾਂ ਤੁਸੀਂ ਆਪਣੇ ਐਂ ਕਰੋ, ਛੁਹਾਰਿਆਂ ਦਾ ਕੁੱਟ ਕੇ ਤੇ ਮੂਸਲੀ ਪਾਊਡਰ ਤੇ 1 ਪੱਕਿਆ ਵਾ ਕੇਲਾ ਜਿਹੜਾ ਹੁੰਦਾ 1-2 ਜਿੰਨਾ ਤੁਸੀਂ ਖਾ ਸਕਦੇ, ਉਹਦੇ ਉੱਤੇ ਬਰੂੜ ਕੇ ਤੁਸੀਂ ਉਹ ਖਾ ਲਓ। ਬਾਕੀ ਜੇ ਆਪਾਂ ਦਵਾਈਆਂ ਕਰਨੀ ਨੂੰ ਜਾਂਦੇ, ਜਿਹੜੀ ਪੇਟੈਂਟ ਦਵਾਈਆਂ ਹੈਗੀਆਂ ਬਣੀਆਂ ਬਣਾਈਆਂ ਤੁਹਾਨੂੰ ਮਿਲ ਜਾਂਦੀਆਂ ਹੈਗੀਆਂ, ਉਹ ਮੈਂ 2 ਦੱਸ ਦਿੰਦਾ ਹੈਗਾ। ਤੇ ਇਹਦੇ ਵਿੱਚ ਮੈਂ ਚੰਦਰ ਪ੍ਰਭਾ ਬੱਟੀ, ਇਹ ਤੁਹਾਨੂੰ ਆਯੁਰਵੈਦਿਕ ਸਟੋਰ 'ਚੋਂ ਮਿਲ ਜੂਗੀ ਜੀ, ਤੁਸੀਂ ਐਮਾਜ਼ੋਨ ਤੋਂ ਵੀ ਮੰਗਵਾ ਸਕਦੇ ਹੈਗੇ। ਵੈਦਨਾਥ ਕੰਪਨੀ ਦੀ ਹੈ, ਡਾਬਰ ਕੰਪਨੀ ਦੀ ਹੈ, ਦਿਵਿਆ ਫਾਰਮੇਸੀ ਦੀ ਹੈ, ਜਿਹੜੀ ਮਰਜ਼ੀ ਮੰਗਵਾ ਲਓ। 2
2 ਗੋਲੀਆਂ ਤੁਸੀਂ ਆਪਣੇ ਸਵੇਰ ਸ਼ਾਮ ਇੱਕ ਤੇ ਸਟਾਰਟ ਕਰਕੇ ਦੇਖ ਲਓ। ਜੇ ਨਹੀਂ ਅਸਰ ਕਰਦੀ ਤਾਂ ਤੁਸੀਂ 2 ਕਰ ਸਕਦੇ ਜੇ ਪਹਿਲਾਂ ਇੱਕ ਸਵੇਰ ਨੂੰ ਇੱਕ ਸ਼ਾਮ ਨੂੰ ਖਾ ਲਓ। ਜੇ ਨਹੀਂ ਬੜਾ ਫਰਕ ਪੈਂਦਾ ਤਾਂ ਤੁਸੀਂ 2 ਸਵੇਰ ਨੂੰ 2 ਸ਼ਾਮ ਨੂੰ ਖਾ ਸਕਦੇ। ਜਾਂ ਫਿਰ ਤੁਸੀਂ ਆਪਣੇ ਜੇ ਨਹੀਂ ਇਹਦਾ ਫਰਕ ਪੈਂਦਾ ਤਾਂ ਇੱਕ ਗੋਲੀ ਤੁਸੀਂ ਚੰਦਰ ਪ੍ਰਭਾ ਬੱਟੀ ਦੀ ਲੈ ਲਓ, ਇੱਕ ਗੋਲੀ ਤੁਸੀਂ ਇੱਕ ਚਨਾਰ ਗੁੱਗਲ। ਇਹ ਗੋਲੀਆਂ ਬਣੀਆਂ ਬਣਾਈਆਂ ਤੁਹਾਨੂੰ ਮਿਲ ਜਾਂਦੀਆਂ। ਇਹ ਐਂ ਕਰਕੇ ਤੁਸੀਂ 2 ਮਿਕਸ ਕਰਕੇ ਵੀ ਖਾ ਸਕਦੇ ਹੈਗੇ। ਇੱਕ ਗੋਲੀ ਚੰਦਰ ਪ੍ਰਭਾ ਬੱਟੀ ਦੀ, ਗੋਲੀ ਚਨਾਰ ਗੁੱਗਲ, ਇਹ ਤੁਸੀਂ ਆਪਣੇ ਖਾ ਸਕਦੇ। ਜਾਂ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਸ਼ਿਲਾਜੀਤ ਬਾਦੀ ਬੱਟੀ, ਇਹ ਡਾਬਰ ਕੰਪਨੀ ਬਣਾਉਂਦੀ ਹੈ ਜੀ। ਇਹਦੇ ਵਿੱਚ ਇਹ ਤੁਸੀਂ ਆਪਣੇ ਇੱਕ ਗੋਲੀ ਸਵੇਰ ਨੂੰ ਇੱਕ ਗੋਲੀ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ। ਬਣੀਆਂ ਜਿਹੜੀਆਂ ਮਿਲ ਚੱਲਦੇ ਹੈਗੇ ਉਸਿਆਂ ਤੇ ਜਿਹੜੇ ਕਹਿੰਦੇ ਸੀਗੇ ਪੇਟਮਾਂ ਗੈਸ ਹੁੰਦੀ ਹੈਗੀ, ਪੇਟਮਾਂ ਗੈਸ ਨਾਲ ਤੁਸੀਂ ਆਪਣੇ ਮੂਲੀ ਦੇ ਪੱਤੇ ਤੁਸੀਂ ਆਪਣੇ ਨੂਨ ਤੇ ਨੂਨ ਲਗਾ ਲਓ ਮੂਲੀ ਦੇ ਪੱਤਿਆਂ ਨੂੰ, ਤੇ ਉਹਦੇ ਉੱਤੇ ਸ਼ਹਿਦ ਕੱਟ ਲਓ ਪਹਿਲਾਂ ਮੂਲੀ ਦੇ ਪੱਤੇ ਪਲੇਟ 'ਚ, ਤੇ ਉਹਦੇ ਨੂਨ ਪੁੱਕ ਕੇ ਉੱਤੇ ਥੋੜਾ ਸ਼ਹਿਦ ਲਗਾ ਕੇ ਇਹ ਤੁਸੀਂ ਖਾਈ ਚਲੋ। ਇਹਦੇ ਨਾਲ ਜਿਹੜੀ ਸਾਰੀ ਗੈਸ ਉਹ ਹਟ ਜਾਂਦੀ ਹੈ। ਜਾਂ ਫਿਰ ਹਲਦੀ, ਹਿੰਗ, ਜੀਰਾ, ਮੇਥੀ, ਚਾਰੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੁਸੀਂ। ਇੱਕ ਚਮਚਾ ਹੈ ਲੱਸੀ, ਚਾਹੇ ਤਾਂ ਲੱਸੀ ਦੇ ਵਿੱਚੋਂ ਮਿਕਸ ਕਰਕੇ ਪੀ ਲਓ, ਚਾਹੇ ਇਹ ਖਾ ਕੇ ਉੱਪਰੋਂ ਲੱਸੀ ਪੀ ਲਓ, ਐਂ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਇੱਕ ਚੁਟਕੀ ਲੌਂਗ ਤੁਸੀਂ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਨਹੀਂ ਤਾਂ ਰੋਟੀ ਖਾਣੇ ਦੇ ਬਾਅਦ ਤੁਸੀਂ 2 ਲੌਂਗ ਮੂੰਹ ਪਾ ਕੇ ਉਹ ਚੂਸੀ ਜਾਓ। ਜਾਂ ਫਿਰ ਇਹਦੇ ਨਾਲ ਨਹੀਂ ਤਾਂ ਤੁਸੀਂ ਅੱਧਾ ਚਮਚਾ ਹਲਦੀ ਦਾ ਤੇ ਦਹੀਂ ਦੇ ਵਿੱਚੋਂ ਪਾ ਕੇ ਇਹ ਖਾ ਲਿਆ ਕਰੋ। ਜਾਂ ਨਹੀਂ ਕੇਲੇ ਦੇ ਉੱਤੇ ਪਾ ਕੇ ਇਹ ਖਾ ਲਿਆ ਕਰੋ। ਇਹਦੇ ਨਾਲ ਵੀ ਗੈਸ ਹਟ ਜਾਂਦੀ। ਇਹ ਖੱਟੀਆਂ ਢਕਾਰਾਂ ਆਉਂਦੀਆਂ ਹੈਗੀਆਂ, ਉਹਦੇ ਵਿੱਚੋਂ ਤੁਸੀਂ ਮੂਲੀ ਦਾ ਕੱਪ ਲੈਣਾ ਹੈਗਾ, ਅੱਧਾ ਕੱਪ ਮੂਲੀ ਦੇ ਜੂਸ ਦਾ, ਤੇ ਵਿੱਚੋਂ ਸ਼ੱਕਰ ਮਿਲਾ ਕੇ 2-3 ਚਮਚੇ ਸ਼ੱਕਰ ਦੇ ਮਿਲਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਇਹਦੇ ਵਿੱਚ ਇਹਦੇ ਨਾਲ ਸਾਰਾ ਆਪਣੇ ਹੋ ਜਾਊਗਾ, ਜਿਹੜੇ ਖੱਟੇ ਖੁੱਟੇ ਢਕਾਰਾਂ ਨੇ ਉਹ ਠੀਕ ਹੋ ਜਾਊਗਾ। ਨਹੀਂ ਤਾਂ ਬਣਿਆ ਬਣਾਇਆ ਤੁਹਾਨੂੰ ਅਜਵਾਇਨ ਦਾ ਅਰਕ ਜੇ ਮਿਲਦਾ ਹੈਗਾ, ਅਜਵਾਇਨ ਦੇ ਅਰਕ 2 ਚਮਚੇ ਪਾਣੀ ਮਾ ਪਾ ਕੇ ਤੁਸੀਂ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ, ਨਾਰੀਅਲ ਦਾ ਪਾਣੀ ਪੀ ਲੈ ਕਰੋ। ਜਿਹੜੇ ਕਹਿੰਦੇ ਸੀਗੇ ਆਪਣੇ ਬੱਚੇ ਦੇ ਉਹਨੇ ਗਲੂਕੋਮਾ, ਜਿਹੜੀ ਡਾਕਟਰ ਨੇ ਦੱਸਿਆ ਵੀ ਕਾਲਾ ਮੋਤੀਆ ਜਿਹਨੂੰ ਕਹਿੰਦੇ, ਉਹ ਹੈਗਾ। ਉਹਦੇ ਵਿੱਚੋਂ ਦਾ ਤੁਸੀਂ ਆਪਣੇ ਧਨੀਆ ਤੇ ਸੌਂਫ, 1 ਚਮਚਾ ਆਪਣੇ ਸੌਂਫ ਦਾ, 1 ਚਮਚਾ ਧਨੀਏ ਦਾ, ਇਹ ਬੱਚੇ ਨੂੰ ਖਿਲਾਉਣ ਲਾ ਜਾਓ ਰੋਜ਼। ਤੇ ਆਪਣੇ ਗਾਜਰਾਂ ਦਾ ਜੂਸ ਤੇ ਪਾਲਕ ਦਾ ਜੂਸ, 2 ਹਿੱਸੇ ਗਾਜਰਾਂ ਦਾ ਜੂਸ ਹੋਵੇ, 1 ਹਿੱਸਾ ਪਾਲਕ ਦਾ ਜੂਸ ਹੋਵੇ, ਇਹ ਤੁਸੀਂ ਬੱਚੇ ਨੂੰ ਪਿਲਾ ਲਾ ਜਾਓ ਕੱਢ ਕੇ। ਇਹ ਐਕਚੁਅਲੀ ਆਈ ਪ੍ਰੈਸ਼ਰ ਬਾਹਲਾ ਵੱਧ ਜਾਂਦਾ ਜੀ, ਇਹਦੇ ਨਾਲ ਗਲੂਕੋਮਾ ਦੀ ਸ਼ਿਕਾਇਤ ਆਉਂਦੀ। ਇਹਦੇ ਵਿੱਚੋਂ ਜਿਸ ਤਰ੍ਹਾਂ ਆਪਾਂ ਬਲੱਡ ਪ੍ਰੈਸ਼ਰ ਨਾਲ ਨੂਨ ਬੰਦ ਕਰ ਦਿੰਦੇ ਹਾਂ, ਇਸ ਤਰ੍ਹਾਂ ਨੂਨ ਬੱਚੇ ਦਾ ਨੂਨ ਬੰਦ ਕਰ ਦਿਓ ਜੀ, ਉਹਦੇ ਨਾਲ ਤੁਹਾਨੂੰ ਫਰਕ ਪੈ ਜਾਊਗਾ ਜੀ। ਤੇ ਉਹਨੇ ਜੇ ਤਾਂ ਥੋੜਾ ਸਹਿੰਦਾ ਨੂਨ ਇਹ ਮਾੜਾ ਜਿਹਾ ਤੁਸੀਂ ਵੀ ਜਿਸ ਮਕਦਾਰ, ਜੇ ਹੁਣ 5 ਗ੍ਰਾਮ ਖਾਂਦਾ ਤਾਂ ਉਹਨੂੰ ਐਂ ਕਰੋ ਵੀ ਥੋੜਾ ਟੇਸਟ ਵਾਸਤੇ ਪਾਓ, ਵੀ ਬਾਹਲਾ ਨੂਨ ਨਾ ਪਾਓ। ਉਹਦੀ ਦਾਲ ਸਬਜ਼ੀਆਂ ਵੀ ਬਾਹਲਾ ਨੂਨ ਨਾ ਉਹਦੇ ਅੰਦਰ ਜਾਵੇ ਬੱਚੇ ਦੇ। ਤੇ ਤੁਸੀਂ ਸ਼ਹਿਦ ਦਾ ਇੱਕ ਡ੍ਰੌਪ ਤੁਸੀਂ ਪਾ ਸਕਦੇ ਹੈਗੇ। ਅੱਖ ਜਿਹੜੇ ਕਹਿੰਦੇ ਸੀਗੇ ਉਹਨੇ ਮੈਂ ਗੰਜ ਜਿਹਾ ਪੈ ਗਿਆ ਹੈਗਾ, ਉਹ ਆਪਣੇ ਨਿੰਬ ਦਾ ਤੇਲ ਲਗਾਓ ਜੀ। ਜਿਹੜਾ ਉਹਦਾ ਕੀੜਾ ਪੈ ਗਿਆ ਦਾੜੀ 'ਚ, ਨਿੰਬ ਦਾ ਤੇਲ ਲਗਾਓ, ਉਹਦੇ ਨਾਲ ਠੀਕ ਹੋ ਜਾਊਗਾ। ਜਾਂ ਫਿਰ ਤੁਸੀਂ ਆਪਣੇ ਲਸਣ ਦਾ ਜੂਸ ਜਿਹਾ ਕੱਢ ਕੇ ਉਹ ਤੁਸੀਂ ਉੱਥੇ ਲਗਾ ਸਕਦੇ ਆ। ਲਸਣ ਤਾਂ ਅਦਰਕ ਥੋੜਾ ਨਿੰਬੂ ਐਂ ਪਾ ਕੇ ਮਾੜਾ ਜਿਹਾ ਉਹ ਜੂਸ ਮਿਕਸ ਜਿਹਾ ਕਰਕੇ ਉਹ ਤੁਸੀਂ ਲਗਾਓ, ਉਹਦੇ ਨਾਲ ਆਪਣੇ ਜਿਹੜਾ ਉਹ ਕੀੜਾ ਜਿਹਾ ਮਰ ਜਾਊਗਾ ਜੀ। ਜਾਂ ਫਿਰ ਆਪਣੇ ਤੁਸੀਂ ਉਹਨੂੰ ਹਰਦੀ ਇਹੀ ਟਰਾਈ ਕਰਕੇ ਦੇਖੋ, ਇਹਦੇ ਨਾਲ ਮੈਂ ਕਿਹਾ ਠੀਕ ਹੋ ਜਾਊਗਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਬੁੱਢੇ ਮਾਂ ਦੱਸਦਾ ਹੈਗਾ, ਉਹਨੇ ਤੁੰਮੇ ਦੀ ਜੜ ਦਾ ਚੂਰਨ 1 ਗ੍ਰਾਮ 1 ਚੁਟਕੀ ਤੇ ਆਪਣੇ 1 ਚੁਟਕੀ ਮਗਾ, ਇਹ ਖਾ ਕੇ ਦੇਖ ਸਕਦੇ। ਜਾਂ ਜੇ ਮੋਢਾ ਫਰੀਜ਼ ਹੋਇਆ ਵਾ ਲੱਗਦਾ ਉਹਨੂੰ ਵੀ ਹਿਲਦਾ ਹੀ ਨਹੀਂ ਹੈਗਾ ਤਾਂ ਮਤਲਬ ਹੁੰਦੀ ਜੀ ਬਣੀ ਬਣਾਈ ਉੱਥੇ ਡਰੱਗ ਸਟੋਰ 'ਚ ਤੁਹਾਨੂੰ ਮਿਲ ਜੂਗੀ। ਜਾਂ ਡਾਕਟਰ ਤੇ ਤੁਸੀਂ ਲਿਖਾ ਲਓ, ਜੇ ਨਹੀਂ ਉੱਥੇ ਬਗੈਰ ਉਸ ਤੇ ਮਿਲਦੀ ਪ੍ਰਿਸਕ੍ਰਿਪਸ਼ਨ। ਮਾਇਓਲੈਕਸੀਨ ਹੈ ਜੀ, MYOLAXIN, ਮਾਇਓਲੈਕਸੀਨ, ਇਹ ਤੁਸੀਂ ਲਗਾ ਲਓ ਮੋਢੇ ਦੇ ਉੱਤੇ, ਐਂ ਸਾਰੀ ਫਰੀਜ ਫਟਾਫਟ ਖੋਲ ਦਿੰਦੀ ਜੀ। ਬੈਕ ਫੀਡ ਵੀ ਆਈ ਸੀਗੀ 2-3 ਵਾਰੀ ਦੀ, ਬੰਦੇ ਨੇ ਯੂਜ਼ ਕਰੀ, ਦੱਸਿਆ ਸੀਗਾ ਮੈਂ, ਉਹ ਕਹਿੰਦੇ ਤੇ ਵੀ ਮੇਰਾ ਠੀਕ ਹੋ ਗਿਆ ਮੋਢਾ ਜੀ। ਇਹ ਤੁਸੀਂ ਆਪਣੇ ਟਰਾਈ ਕਰ ਸਕਦੇ ਹੈਗੇ। ਜਿਹੜੇ ਕਹਿੰਦੇ ਤੇ ਆਪਣੇ ਜੋੜਾ ਮਾਂ ਦੱਸਦਾ ਹੈਗਾ, ਉਹ ਆਪਣੇ ਚੀਜ਼ਾਂ ਪਹਿਲਾਂ ਵੀ ਦੱਸੀਆਂ ਬਹੁਤ। ਜੇ ਨਹੀਂ ਇਹਨਾਂ ਦੇ ਹਟਦਾ ਤਾਂ ਤੁਸੀਂ ਆਪਣੇ 10 ਮੂਲ ਬਣਿਆ ਬਣਾਇਆ ਮਿਲ ਜਾਂਦਾ ਜੀ, 10 ਮੂਲ ਦਾ ਲਿਕੁਇਡ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਸ਼ੀਸ਼ਿਆਂ ਦੇ ਵਿੱਚ। ਉਹ ਤੁਸੀਂ ਆਪਣੇ 4 ਚਮਚੇ ਰੋਜ਼ ਪੀ ਲਿਆ ਕਰੋ। ਕੀ ਮਤਲਬ ਜਿਹੜੇ ਜੋੜਾਂ ਦੀ ਸੋਜ ਹੈਗੀ ਉਹ ਤੁਸੀਂ ਆਪਣੇ ਨਿਕਲ ਜੂਗੇ ਜੋੜਾਂ ਦੀ। ਜਿਹੜੇ ਗੋਡਿਆਂ ਦਾ ਦਰਦ ਕਹਿੰਦੇ ਸੀਗੇ, ਗੋਡਿਆਂ ਦਾ ਦਰਦ ਤਾਂ ਉਹਨੇ ਐਲੋਵੀਰਾ ਤੁਸੀਂ ਖਾਓ ਜੀ, 2 ਇੰਚ ਦਾ ਟੁਕੜਾ ਐਲੋਵੀਰਾ, ਥੋੜਾ ਫਰਾਈ ਪੈਨ ਮਾ ਘੀ ਪਾ ਕੇ ਟੁਕੜਾ ਭੁੰਨ ਲਓ, ਥੋੜਾ ਨੂਨ ਕਾਲੀ ਮਿਰਚ ਵੀ ਉਹਨੇ ਪਾ ਸਕਦੇ ਹੈਗੇ ਆਪਣੇ ਟੇਸਟ ਦੇ ਮੁਤਾਬਕ, ਉਹ ਤੁਸੀਂ ਯੂਜ਼ ਕਰ ਸਕਦੇ ਆ। 2 ਅਖਰੋਟ ਰੋਜ਼ ਖਾ ਲਿਆ ਕਰੋ। ਨਾਰੀਅਲ ਦੀ ਗਿਰੀ ਜੇ ਖੋਪਾ ਹੁੰਦਾ ਥੋੜਾ ਜਿਹਾ ਉਹ ਖਾ ਲਿਆ। ਇਹਦੇ ਵਿੱਚ ਫਿਰ ਭਿੰਡੀਆਂ ਜਿਹੜੀਆਂ ਹੁੰਦੀਆਂ 2-3 ਕੱਚੀਆਂ ਭਿੰਡੀਆਂ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਲੈਣੀ ਹੈਗੀ ਸਰੰਜਾਂ ਮਿੱਠੀਆਂ, ਮੇਥੀ, ਕਲੌਂਜੀ ਤੇ ਸੁੰਡ, ਅਸਗੰਧ, ਇਹ ਲੈ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਇਹਦਾ ਬਰਾਬਰ ਲੈਣੀਆਂ ਸਾਰੀਆਂ ਚੀਜ਼ਾਂ, 1 ਚਮਚਾ ਤੁਸੀਂ ਇਹਦਾ ਲੈਣਾ ਹੈ। ਜਾਂ ਫਿਰ ਦੂਜਾ ਹੈਗਾ ਸਾਲਮ ਪੰਜਾ, ਸਾਲਮ ਮਿਸ਼ਰੀ ਤੇ ਸਫੇਦ ਮੁਸਲੀ, ਇਹ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਆਪਣੇ ਇਹਦਾ ਰੋਜ਼ ਖਾਣਾ ਹੈਗਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਔਲਿਆਂ ਦਾ ਜੂਸ ਲੈ ਸਕਦੇ ਹੈਗੇ, 4-5 ਚਮਚੇ ਔਲਿਆਂ ਦਾ ਜੂਸ ਲੈ ਲਓ ਤੇ ਉਹਦੇ ਵਿੱਚੋਂ
ਥੋੜ੍ਹੀ ਸ਼ੱਕਰ ਪਾ ਕੇ ਇਹ ਤੁਸੀਂ ਖਾ ਸਕਦੇ ਹੈਗੇ ਸਵੇਰ ਸਾਂਝ। ਜਾਂ ਫਿਰ ਤਿਲਾਂ ਦੇ ਤੇਲ ਦੇ ਵਿੱਚ ਸਿਰਕਾ ਮਿਲਾ ਕੇ ਆਪਣੇ ਗੋਡਿਆਂ ਤੇ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ। ਜਾਂ ਫਿਰ ਇਹ ਟਰਾਈ ਕਰਕੇ ਦੇਖ। ਜਾਂ ਫਿਰ ਐਂ ਕਰੋ, ਤੁਸੀਂ ਆਪਣੇ ਸਰੋਂ ਦਾ ਤੇਲ ਲੈਣਾ ਹੈਗਾ, ਉਹਨੂੰ ਥੋੜ੍ਹਾ ਜਿਹਾ ਕੋਸਾ ਕਰਕੇ ਉਹਦੇ ਵਿੱਚੋਂ 1 ਚਮਚਾ ਸੁੰਡ ਦਾ ਇਹ ਮਿਲਾ ਕੇ ਉਹਦਾ ਲੇਪ ਜਿਹਾ ਬਣਾ ਕੇ ਤੁਸੀਂ ਗੋਡਿਆਂ ਤੇ ਕਰਨਾ ਹੈਗਾ। ਤੇ ਗੋਡਿਆਂ ਦੇ ਲੇਪ ਕਰਕੇ ਉੱਪਰੋਂ ਆਪਣੇ ਪੱਟੀ ਰੂਈ ਜੀ ਰੱਖ ਕੇ ਥੋੜ੍ਹੀ ਜਿਹੀ ਕੋਈ ਜਾਂ ਫਿਰ ਪੱਟੀ ਬੰਨ੍ਹ ਦਿਓ ਉਹਦੇ ਉੱਤੇ, ਤੇ ਰਾਤ ਨੂੰ ਗੱਲ ਕਰੋ, ਸਵੇਰ ਨੂੰ ਆਪਣੇ ਧੋਤੇ ਆ ਐਂ ਕਰੋ ਤੁਸੀਂ 5-7 ਦਿਨ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ ਗੋਡਿਆਂ ਨੂੰ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚੋਂ ਪਾਣੀ ਜਾਂਦਾ ਹੈਗਾ, ਇਹ ਮੈਂ 2-3 ਵਾਰੀ ਦੱਸ ਲਿਆ ਜੀ। ਮੇਰਾ ਖਿਆਲ ਪਤਾ ਨਹੀਂ ਵੀਰਵਾਰ ਦਾ ਪ੍ਰੋਗਰਾਮ ਸੁਣਦੇ ਹੀ ਨਹੀਂ ਹੈਗੇ, ਤੇ ਸਾਰੇ ਟਿਊਜ਼ਡੇ ਨੂੰ ਫੇਰ ਮੁੜ ਕੇ ਆਈ ਜਾਂਦਾ। 2-3 ਹਫ਼ਤੇ ਹੋ ਗਏ ਹੁੰਦੇ ਨੂੰ ਪ੍ਰੋਗਰਾਮ ਜੀ। ਜਾਂ ਫਿਰ ਚਲੋ ਫੇਰ ਵੀ ਦੱਸ ਦਿੰਦਾ, ਇਸ ਟਾਈਮ ਮੁੜ ਕੇ ਨਹੀਂ ਮੈਂ ਦੱਸਣਾ, ਟਾਈਮ ਵੇਸਟ ਹੁੰਦਾ ਹੈਗਾ। ਬਿਲਕੁਲ ਸਹੀ ਗੱਲ। ਹਾਂਜੀ, ਇਹਦੇ ਵਿੱਚੋਂ ਤੁਸੀਂ ਆਪਣੇ ਨਾਗਰ ਮੋਥਾ ਹੁੰਦਾ ਜੀ, ਇੱਕ ਪਾਊਡਰ ਜਿਹਾ ਹੋਊਗਾ, ਉਹ ਤੁਸੀਂ ਆਉਂਦੇ ਉਹਦਾ 1 ਚਮਚੇ ਦਾ ਕਾੜਾ ਬਣਾ ਕੇ ਉਹ ਪੀ ਸਕਦੇ ਹੈਗੇ। ਜਾਂ 1 ਚਮਚਾ ਤੁਸੀਂ ਬੇੜਿਆਂ ਦਾ ਪਾਊਡਰ, 1 ਚਮਚਾ ਸ਼ੱਕਰ ਦਾ ਪਾਊਡਰ ਮੂੰਹ ਪਾ ਕੇ ਤੁਸੀਂ ਉਹ ਚਾਹੁੰਦੇ ਚੂਸੇ ਕਰੋ, ਤੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ। ਪੇਟ ਦੀ ਖਰਾਬੀ ਹੈ ਸਾਰੀ ਇਹਦੇ ਵਿੱਚੋਂ ਐਕਚੁਅਲੀ। ਤੇ ਤਿਰਫਲਾ ਪਾਊਡਰ ਤੁਸੀਂ ਆਪਣੇ 2 ਚਮਚੇ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਲੈ ਕਰੋ। ਇਹਦੇ ਨਾਲ ਆਪਣੇ ਸਾਰਾ ਪੇਟ ਹੌਲੀ ਹੌਲੀ ਸਾਫ਼ ਹੋ ਜਾਊਗਾ ਤੇ ਮੂੰਹਾਂ ਤੇ ਪਾਣੀ ਆਉਣਾ ਵੀ ਹਟ ਜਾਊਗਾ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ 40 ਗ੍ਰਾਮ ਸਿਰਕਾ, 40 ਗ੍ਰਾਮ ਜੀਰਾ ਲੈਣਾ ਹੈਗਾ, ਕਾਲਾ ਜੀਰਾ ਲੈਣਾ ਇਹਦੇ ਵਿੱਚੋਂ ਜੀ। ਸਿਰਕੇ ਦੇ ਵਿੱਚੋਂ ਉਹਨੇ ਭਿਓ ਕੇ ਰੱਖ ਦੇਣਾ ਹੈਗਾ, ਗਿੱਲਾ ਜਿਹਾ ਕਰਕੇ। ਇਸ ਤਰ੍ਹਾਂ ਜਦੋਂ ਸੁੱਕ ਗਿਆ ਫਿਰ ਉਹਨੂੰ ਤਵੇ ਤੇ ਭੁੰਨ ਲੈਣਾ ਹੈਗਾ ਜੀ। ਭੁੰਨ ਕੇ ਉਹਦੇ ਵਿੱਚੋਂ ਫਿਰ ਮਲਾਲੇ ਨੂੰ ਤੁਸੀਂ 15 ਗ੍ਰਾਮ ਸੁੰਡ ਮਿਲਾਣੀ ਹੈਗੀ, 15 ਗ੍ਰਾਮ ਕਾਲੀ ਮਿਰਚਾਂ ਮਿਲਾਣੀ ਹੈਗੀ, ਤੇ 400 ਗ੍ਰਾਮ ਮਿਸ਼ਰੀ ਮਿਲਾਣੀ ਹੈਗੀ। ਉਹ ਤੁਸੀਂ ਆਪਣੇ ਚਾਹੇ ਮਿਸ਼ਰੀ ਦੀ ਤੁਸੀਂ ਆਪਣੇ ਚਾਹਣੀ ਜੀ ਬਣਾ ਕੇ ਇਹਦੇ ਵਿੱਚੋਂ ਇਹ ਚੀਜ਼ਾਂ ਪਾ ਕੇ ਬਰਫੀ ਜੀ, ਚਾਕਲੇਟ ਜੀ ਬਣਾ ਲਓ, ਉਹ ਮੂੰਹ ਪਾ ਕੇ ਤੁਸੀਂ ਆਪਣੇ ਚੂਸ ਲਈ। ਇਹਦੇ ਨਾਲ ਵੀ ਆਪਣੇ ਮੂੰਹ 'ਚ ਪਾਣੀ ਆਉਣਾ ਹਟ ਜਾਊਗਾ ਜੀ ਇਹਦੇ ਨਾਲ। ਜਾਂ ਫਿਰ ਉਹਨੇ ਹਾਂਜੀ ਅੰਜੀਰ ਜਿਹੜੇ ਫਿੱਗ ਹੁੰਦੇ ਹੈਗੇ, ਇਹ ਮੂੰਹਾਂ ਜਿਹੜਾ ਪਾਣੀ ਆਉਂਦਾ ਉਹ ਆਪਣੇ ਭਿਓ ਇਹਨਾਂ ਨੂੰ ਉਬਾਲ ਕੇ, ਭਾਵੇਂ ਕਾੜਾ ਜਿਹਾ 3-4 ਫਿੱਗ ਪਾਣੀ ਨਾਲ ਉਬਾਲ ਕੇ ਉਹ ਤੁਸੀਂ ਉਹਨੇ ਉਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ ਸਵੇਰ ਸ਼ਾਮ। ਫਿਰ ਉਹਨੇ ਨਹੀਂ ਤਾਂ ਲੌਂਗ, ਕਾਲੀ ਮਿਰਚਾਂ ਤੇ ਨਸ਼ਾਦਰ ਠਿਕਰੀ, ਇਹ ਲੌਂਗ ਤੇ ਕਾਲੀ ਮਿਰਚਾਂ 100 ਗ੍ਰਾਮ ਲੈਣੀਆਂ, ਨਸ਼ਾਦਰ ਠਿਕਰੀ ਲੈਣਾ ਹੈਗਾ 25 ਗ੍ਰਾਮ। ਇਹ ਮਿਕਸ ਕਰਕੇ ਇਹਦਾ ਮੰਜਨ ਜਿਹਾ ਕਰ ਲਿਆ ਕਰੋ, ਤੇ ਮੂੰਹ ਦੇ ਵਿੱਚੋਂ ਜਿਹੜੀ ਆਪਣੇ ਗੰਦਾ ਪਾਣਾ ਕੋਈ ਉਹ ਨਿਕਲ ਜੂਗਾ ਜੀ ਇਹਦੇ ਨਾਲ। ਤੇ ਜਿਹੜੇ ਕਹਿੰਦੇ ਸੀਗੇ ਮੇਰੇ ਪੈਰਾਂ ਠੰਡੇ ਰਹਿੰਦੇ ਹੈਗੇ, ਉਸ ਬਲੱਡ ਸਰਕੂਲੇਸ਼ਨ ਨਹੀਂ ਹੁੰਦੀ ਉਹਨਾਂ ਦੀ, ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੇ ਵਿੱਚੋਂ ਤੁਸੀਂ ਆਪਣੇ 2 ਚਮਚੇ ਅਦਰਕ ਦਾ ਰਸ, 2 ਚਮਚੇ ਲਸਣ ਦਾ ਰਸ ਇਹ ਪਾ ਕੇ ਤੁਸੀਂ ਮਾਲਿਸ਼ ਕਰਨੀ ਹੈਗੀ ਜੀ ਉਹਦੀ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਔਲਿਆਂ ਦਾ ਜੂਸ ਇਹ ਪਿਲਾ ਲਓ ਜੀ, ਇਹਦੇ ਨਾਲ ਸਰਕੂਲੇਸ਼ਨ ਵੱਧ ਜੂਗੀ ਤੁਹਾਨੂੰ। ਔਲਿਆਂ ਦਾ ਜੂਸ 4 ਚਮਚੇ ਇਹ ਤੁਸੀਂ ਉਹਨੇ ਪਾਣੀ ਵਿੱਚ ਪਾ ਕੇ, ਕੋਸੇ ਜਿਹੇ ਪਾਣੀ ਵਿੱਚ ਪਾ ਕੇ ਪੀ ਲਿਆ ਕਰੋ। ਇਹਦੇ ਨਾਲ ਸਰਕੂਲੇਸ਼ਨ ਵੱਧ ਜਾਂਦੀ ਹੈਗੀ। 2-3 ਛੁਹਾਰੇ ਖਾ ਸਕਦੇ ਹੈਗੇ ਤੁਸੀਂ। ਤੇ ਜੇ ਮਾਹਾਂ ਦੀ ਦਾਲ ਦੀ ਮੁੱਠੀ ਲੈ ਲਓ ਇੱਕ, ਉਹ ਧਰ ਦੇਣੀ ਪਾਣੀ ਪਾ ਕੇ, ਜਿਸ ਤਰ੍ਹਾਂ ਆਪਾਂ ਦਾਲ ਉਬਾਲਦੇ ਹੈਗੇ। ਜਦ ਦਾਲ ਉਬਾਲ ਲਈ ਤੁਸੀਂ ਆਪਣੇ ਉਹਨੂੰ ਜਾਂ ਫੁੱਟ ਗਏ ਮਾਂਹ, ਇਸ ਤਰ੍ਹਾਂ ਕਹਿੰਦੇ ਵੀ ਆਪਣੇ ਘੁੱਲਣ ਨਹੀਂ ਦੇਣੀ। ਉਹ ਮਾਂਹ ਫੁੱਟ ਗਏ ਜਦੋਂ ਉਹਦੇ 1 ਚਮਚਾ ਸੁੰਡ ਦਾ ਤੇ 3-4 ਕਲੀਆਂ ਲਸਣ ਦੀ, ਇਹ ਉਬਲਦੀ ਪਹਿਲਾਂ ਹੀ ਪਾ ਲਓ ਭਾਵੇਂ, ਜਦ ਤੁਸੀਂ ਦਾਲ ਧਰਦੇ 1 ਚਮਚਾ ਸੁੰਡ ਦਾ, 3-4 ਕਲੀਆਂ ਲਸਣ ਦੀਆਂ। ਜਦ ਮਾਂਹ ਦੇ ਦਾਲ ਫੁੱਟ ਗਈ, ਉਹ ਜਿਹੜਾ ਉਹਦਾ ਪਾਣੀ ਜਾਏਗਾ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਉਹਦੇ ਨਾਲ ਸਾਡੀ ਸਰਕੂਲੇਸ਼ਨ ਤੇਜ਼ ਹੋ ਜੂਗੀ। ਕਰੇਲੇ ਦੀ ਸਬਜ਼ੀ ਇਹਦੇ ਵਿੱਚ ਚੰਗੀ ਰਹਿੰਦੀ, ਕਰੇਲੇ ਦੀ ਸਬਜ਼ੀ ਖਾਓ। ਨਹੀਂ ਤਾਂ ਉਹਨੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰੋ, ਇਹਦੇ ਵਿੱਚੋਂ ਤਿਲਾਂ ਦੇ ਤੇਲ ਦੇ ਵਿੱਚੋਂ ਥੋੜਾ ਨੂਨ ਪਾ ਲਓ, ਉਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਹਾਨੂੰ ਇੱਥੇ ਜੇ ਮਿਲਦਾ ਹੈਗਾ ਆਪਣੇ ਅਦਰਕ ਦਾ ਰਸ 1 ਚਮਚਾ ਲੈਣਾ ਹੈਗਾ, ਤੇ ਲੌਂਗ ਪੀਸੇ ਵੀ 1 ਚੂੰਡੀ ਲੈਣੀ ਹੈਗੀ, ਤੇ ਉਹਨੇ ਜੈਫਲ ਤੇ ਉਹਨੇ ਤੁਸੀਂ ਕਿਸੇ ਵੀ ਤੇਲ ਵਿੱਚ ਪਾ ਕੇ ਤੁਸੀਂ ਇਹ ਮਾਲਿਸ਼ ਕਰ ਸਕਦੇ ਹੈਗੇ ਜਿੱਥੇ ਉਹਨੇ ਸੁਣਨਾ ਹੈਗੇ ਥਰੀਆਂ। ਜਾਂ ਫਿਰ ਉਹਨੇ ਤੁਸੀਂ ਸਰੋਂ ਦੇ ਤੇਲ ਲੈ ਕੇ 1 ਕੱਪ 1 ਗੱਠਾ ਉਹਦੇ ਵਿੱਚ ਆਪਣੇ ਲਸਣ ਦਾ ਸਾਬਤਾ ਉਹ ਤੋੜ ਕੇ ਉਹਦੇ ਵਿੱਚੋਂ ਪਾ ਦੇਣਾ ਹੈਗਾ, ਤੇ 1 ਚਮਚਾ ਜਵੈਨ ਦਾ ਪਾ ਦੇਣਾ ਹੈਗਾ। ਇਹ 1 ਚਮਚਾ ਵਿੱਚੋਂ ਤੁਸੀਂ ਆਪਣੇ ਨਟਮੈਗ ਦਾ ਪਾ ਦੇਣਾ, ਤੇ ਇਹ ਤੁਸੀਂ ਉਬਾਲਣਾ ਹੈਗਾ। ਹੌਲੀ ਆਂਚ ਤੇ ਉਬਾਲ ਲਓ। ਜਦ ਲਸਣ ਤੈਰ ਕੇ ਪਥਾਰਾ ਉੱਪਰ ਆ ਗਿਆ ਤਾਂ ਸਮਝ ਲਓ ਸਾਰਾ ਤੇਲ ਤਿਆਰ ਹੈਗਾ। ਉਹ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰੋ। ਇਹਦੇ ਨਾਲ ਵੀ ਜਿਹੜੀ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਉਹ ਆਪਣੇ ਮਿਲ ਜਾਏਗੀ, ਉਹ ਹੋ ਜਾਊਗਾ ਠੀਕ। ਜਾਂ ਫਿਰ ਨਹੀਂ ਤਾਂ ਸੁਗੰਧ ਜਿਹੜੀ ਹੁੰਦੀ ਹੈ, ਸੁਗੰਧ ਦਾ ਪਾਊਡਰ 2 ਚਮਚੇ, 1 ਚਮਚਾ ਇਹਦਾ ਤੁਸੀਂ ਸੁਗੰਧ ਦਾ, 1 ਚਮਚਾ ਦੇਸੀ ਘੀ ਦਾ, ਇਹ ਮਿਲਾ ਕੇ ਤੁਸੀਂ ਖਾਣਾ ਹੈਗਾ ਜੀ। ਜਾਂ ਫਿਰ 1 ਸੁੰਡ ਲੈਣੀ ਹੈਗੀ, ਜੇ ਤੁਹਾਨੂੰ ਅਗਰ ਮਿਲਦੀ ਹੈਗੀ, ਅਗਰ ਹੈ ਜੀ ਪਾਊਡਰ, ਤਾਂ ਇਹ ਬਰਾਬਰ ਲੈ ਕੇ 1.5 ਚਮਚੇ ਦਾ ਦੋਵਾਂ ਨੂੰ ਮਿਕਸ ਕਰਕੇ 1.5 ਚਮਚੇ ਦਾ ਕਾੜਾ ਬਣਾ ਕੇ ਤੁਸੀਂ ਇਹ ਪੀਣਾ ਹੈਗਾ। ਜਿਹੜੇ ਕਹਿੰਦੇ ਸੀਗੇ ਦਿਲ ਦੀ ਧੜਕਨ ਤੇਜ਼ ਹੈਗੀ, ਉਹ ਆਪਣੇ ਬਾਹਲੀ ਤੇਜ਼ ਹੋ ਜਾਂਦੀ ਹੈ। ਅਨਾਰ ਦਾ ਜੂਸ ਪੀਏ ਜੀ, ਉਹ ਅਨਾਰ ਦਾ ਜੂਸ ਪੀ ਲੈ। ਅਨਾਰ ਦੇ ਸੁਕਾ ਕੇ ਪੱਤੇ, ਜੇ ਪੱਤੇ ਅਨਾਰ ਦੇ ਦਰਖਤ ਹੈਗਾ ਜੇ ਨੇੜੇ ਤੇੜੇ, ਉਹਦੇ ਪੱਤੇ ਸੁਕਾ ਕੇ 1.5 ਚਮਚੇ ਦਾ ਕਾੜਾ ਬਣਾ ਕੇ ਉਹ ਸਵੇਰ ਸਾਂਝ ਪੀ ਲਿਆ ਕਰੇ। ਫਿਰ ਪਪੀਤਾ ਦੇ ਉੱਤੇ 2 ਲੌਂਗ ਪੀ ਕੇ ਤੁਸੀਂ 1 ਚੁਟਕੀ ਲੌਂਗਾਂ ਦੀ ਪੀਸੇ ਹੋਏ ਦੀ, 100 ਗ੍ਰਾਮ ਪਪੀਤਾ ਇਹ ਤੁਸੀਂ ਰੋਜ਼ ਖਾ ਸਕਦੇ ਹੈਗੇ। ਤੇ ਸਿਓ ਦਾ ਮੁਰੱਬਾ ਖਾ ਸਕਦੇ ਹੈਗੇ। ਸੁੱਕਾ ਧਨੀਆ 1 ਚਮਚਾ ਤੇ 1 ਚਮਚਾ ਮਿਸ਼ਰੀ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਤੇ ਆਪਣੇ ਗਾਜਰ ਦਾ ਜੂਸ ਨਿੰਬੂ ਨਿਚੋੜ
ਜੋੜ ਕੇ ਤੁਸੀਂ ਉਹ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਆਪਣੇ 1 ਚਮਚਾ ਤੁਸੀਂ ਸ਼ਹਿਦ ਦਾ ਲੱਸੀ ਦੇ ਵਿੱਚੋਂ ਮਿਲਾ ਕੇ ਪੀ ਸਕਦੇ ਹੈਗੇ। ਜਾਂ ਫਿਰ ਨਹੀਂ 1 ਚਮਚਾ ਸ਼ਹਿਦ ਦਾ ਤੁਸੀਂ ਆਪਣੇ 1 ਕੌਲੀ ਦਹੀਂ ਦੀ ਤੇ 2 ਚਮਚੇ ਔਲਿਆਂ ਦਾ ਚੂਰਨ ਇਹ ਮਿਲਾ ਕੇ ਤੁਸੀਂ ਪੀ ਸਕਦੇ ਹੈਗੇ। ਪਿਸਤੇ ਨਾਲ ਵੀ ਚੰਗਾ ਰਹਿੰਦਾ ਜੀ, 10-15 ਦਾਣੇ ਪਿਸਤੇ ਦੇ ਖਾ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ ਇਹਦਾ। ਜਾਂ ਫਿਰ ਅੱਧਾ ਚਮਚਾ ਗਲੋ ਦਾ, ਅੱਧਾ ਚਮਚਾ ਬ੍ਰਹਮੀ ਦਾ, ਇਹ ਤੁਸੀਂ ਲੈ ਸਕਦੇ ਹੈਗੇ ਜਿਹਨਾਂ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈਗੀ। ਫਿਰ ਨਹੀਂ ਤਾਂ ਗਾਜਰਾਂ ਦੀ ਖੀਰ ਬਣਾ ਕੇ ਰੋਜ਼ ਖਾ ਲਿਆ ਕਰੋ, ਸ਼ੱਕਰ ਪਾ ਕੇ, ਗਾਜਰਾਂ ਕੱਦੂਕਸ ਕਰਕੇ ਉਹਦੀ ਖੀਰ ਬਣਾ ਕੇ ਸ਼ੱਕਰ ਜੀ ਪਾ ਕੇ ਤੁਸੀਂ ਆਪਣੇ ਉਹ ਖਾ ਲਿਆ ਕਰੋ। ਜਿਹੜੇ ਕਹਿੰਦੇ ਸੀ ਕਿ ਮੇਰੇ ਕੜੱਲਾਂ ਚੜ੍ਹਦੀਆਂ ਹੈਗੀਆਂ, ਉਹ ਲੈਣੀ ਹੈਗੀ ਅੱਧਾ ਚਮਚਾ ਤੁਸੀਂ ਹਲਦੀ ਤੇ ਅੱਧਾ ਚਮਚਾ ਔਲਿਆਂ ਦਾ ਪਾਊਡਰ, ਇਹ ਖਾਣ ਲਾ ਜਾਓ। ਜਾਂ ਫਿਰ ਅਸ਼ਵਗੰਧਾ 1 ਚਮਚਾ, ਅਸ਼ਵਗੰਧੇ ਦਾ 1 ਚਮਚਾ ਉਹਨੇ ਦੇਸੀ ਘੀ ਦਾ, ਇਹ ਖਾ ਕੇ ਉੱਪਰੋਂ ਦੁੱਧ ਪੀ ਲਿਆ। ਜਾਂ ਫਿਰ ਕਈ ਵਾਰੀ ਇਹਦੇ ਨਾਲ ਕੈਲਸ਼ੀਅਮ ਨਾਲ ਵੀ ਜੇ ਘੱਟ ਹੋਵੇ ਤਾਂ ਉਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਨਹੀਂ ਤਾਂ ਕੈਲਸ਼ੀਅਮ ਤੇ ਮੈਗਨੀਸ਼ੀਅਮ ਇਕੱਠੀ ਹੁੰਦੀ ਹੈ ਜੀ। ਕਾਊਂਟਰ ਤੋਂ ਤੁਹਾਨੂੰ ਗੋਲੀਆਂ ਮਿਲ ਜੂਗੀਆਂ ਬਣੀਆਂ ਬਣਾਈਆਂ, 1-2 ਗੋਲੀ ਤੁਸੀਂ ਆਪਣੇ 1 ਗੋਲੀ ਸਵੇਰ ਨੂੰ 1 ਗੋਲੀ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ। ਕੈਲਮੈਗ ਲਿਖਿਆ ਹੁੰਦਾ ਕੈਲਸ਼ੀਅਮ ਮੈਗਨੀਸ਼ੀਅਮ। ਜਾਂ ਫਿਰ ਸੁੰਡ, ਕਾਲੀ ਮਿਰਚਾਂ, ਮਗਾਂ, ਇਹ ਤੁਸੀਂ ਆਪਣੇ ਟਰਾਈ ਕਰਕੇ ਦੇਖ ਲਓ ਇਹਦੇ ਨਾਲ। ਜਾਂ ਜੇ ਤੁਹਾਨੂੰ ਇੱਥੇ ਕਲੰਜਨ ਦਾ ਤੇਲ ਮਿਲ ਜਾਵੇ, ਕਲੰਜਨ ਦਾ ਤੇਲ, ਉਹ ਤੁਸੀਂ ਥੋੜਾ ਸੇਂਦਾ ਨਮਕ ਮਿਲਾ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈ। ਜਿਹੜਾ ਕਹਿੰਦੇ ਸੀਗੇ ਪਿਸ਼ਾਬ ਵਿੱਚੋਂ ਖੂਨ ਆਉਂਦਾ ਹੈਗਾ, ਉਹ ਬੈਟਰ ਹੈ ਜੀ ਆਪਣੇ ਡਾਕਟਰ ਤੋਂ ਉਹਨੂੰ ਕਹਿ ਕੇ ਆਪਣੇ ਚੈੱਕ ਕਰਾਵੇਂ ਵੀ ਬਲੈਡਰ ਮਾ ਜਾਂ ਕੋਈ ਕਿਡਨੀ ਮਾ ਕੈਂਸਰ ਕੁੰਸਰ ਵੀ ਹੋ ਸਕਦਾ ਹੈਗਾ। ਜਿਹੜਾ ਆਪਣੇ ਚੈੱਕ ਕਰਨੇ ਮਾ ਕੋਈ ਹੱਜ ਨਹੀਂ ਹੈਗਾ ਵੀ ਬਿਮਾਰੀ ਵਧਣੇ ਤੇ ਪਹਿਲਾਂ ਹੀ ਜੇ ਆਰਾਮ ਚੈੱਕ ਕਰਾਣੇ ਮੈਂ ਕੋਈ ਹੱਜ। ਵੈਸੇ ਮੈਂ ਦਵਾਈਆਂ ਤੁਹਾਨੂੰ ਦੱਸ ਦਿੰਦਾ ਹੈਗਾ ਜੀ, ਇਹ ਤੁਹਾਨੂੰ ਲੈਣੀਆਂ ਪੈਣੀਆਂ ਹੈਗੀਆਂ। ਜੇ ਤਾਂ ਗਰਮੀ ਕਰਕੇ ਆਉਂਦਾ ਹੋਊਗਾ ਤਾਂ ਉਹਨਾਂ ਨੂੰ ਆਪਣੇ ਸੁੱਕਾ ਧਨੀਆ ਲੈਣਾ ਹੈਗਾ 30 ਗ੍ਰਾਮ, ਉਹਨੂੰ ਕੁੱਟ ਕੇ ਅੱਧਾ ਕਿਲੋ ਪਾਣੀ ਦੇ ਵਿੱਚ ਭਿਓ ਕੇ ਰੱਖ ਦੇਣਾ ਜੀ। ਤੇ 30 ਗ੍ਰਾਮ ਇਹਦੇ ਵਿੱਚੋਂ ਪਤਾਸੇ ਪਾਣੇ ਹੈਗੇ, 30 ਗ੍ਰਾਮ ਪਤਾਸੇ ਪਾਣੇ, 30 ਗ੍ਰਾਮ ਧਨੀਆ ਪਾਣਾ, 100 ਗ੍ਰਾਮ ਪਾਣੀ ਲੈਣਾ ਹੈਗਾ। ਇਹਨੂੰ ਮਿੱਟੀ ਦੇ ਭਾਂਡੇ ਮਾ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ। ਸਵੇਰ ਨੂੰ ਇਹਦੀ 2-3 ਖੁਰਾਕਾਂ ਇਹ ਪਾਣੀ ਦੀਆਂ ਇਹ ਪੀ ਲਿਆ ਕਰੋ ਜੀ। ਇੱਕੋ ਵਾਰੀ ਬਣਾਉਣਾ ਹੈ ਸਾਰਾ, ਜਿੰਨਾ ਬਣੂਗਾ 3 ਗ੍ਰਾਮ 3 ਵਾਰੀ ਉਹਨੇ ਸਵੇਰ ਨੂੰ ਸ਼ਾਮ ਨੂੰ ਇਹ ਪੀ ਲਿਆ ਕਰੋ ਜੀ, ਇਹਦੇ ਨਾਲ ਹਟ ਜਾਊਗਾ। ਬਾਕੀ ਇਹਦੇ ਵਿੱਚ ਪਖੜਾ, ਸ਼ਤਾਵਰ ਤੇ ਮਿਸ਼ਰੀ ਇਹ ਬਰਾਬਰ ਲੈਣੇ ਹੈਗੇ। ਇਹਦੇ 2 ਚਮਚੇ ਤੁਸੀਂ ਕੱਚੇ ਦੁੱਧ ਦੇ ਨਾਲ, ਆਪਣੇ ਠੰਡੇ ਦੁੱਧ ਦੇ ਨਾਲ ਇਹ ਆਪਣੇ ਲੈਣੇ ਹੈਗੇ ਜੀ। ਜਾਂ ਫਿਰ ਜੇ ਸਾਰੇ ਆਪਣੇ ਕਲਮੀ ਸ਼ੋਰਾ ਲੈਣਾ ਹੈਗਾ 50 ਗ੍ਰਾਮ, ਤੀਸਰੀ ਦਵਾਈ ਹੈਗੀ ਹੈ। ਜੌਂ ਖਾਰ 50 ਗ੍ਰਾਮ, ਸੁੰਡ, ਜੰਗ ਹਰੜ ਇਹ ਵੀ 50-50 ਗ੍ਰਾਮ ਲੈਣੀਆਂ ਹੈਗੀਆਂ। ਸੁਹਾਗਾ 50 ਗ੍ਰਾਮ ਲੈਣਾ ਹੈਗਾ। ਠਿਕਰੀ ਨਸ਼ਾਦਰ 25 ਗ੍ਰਾਮ ਲੈਣਾ ਹੈਗਾ। ਸੁੱਕਾ ਧਨੀਆ 50 ਗ੍ਰਾਮ ਲੈਣਾ ਹੈਗਾ। ਇਹ ਤੁਸੀਂ ਸਾਰੇ ਮਿਕਸ ਕਰਕੇ ਤੇ ਇਹਦਾ ਅੱਧਾ ਚਮਚਾ ਇਹ ਵੀ ਕੱਚੀ ਲੱਸੀ ਨਾਲ ਲੈਣਾ ਹੈਗਾ ਜੀ। ਦੁੱਧ ਦੇ ਵਿੱਚ ਪਾਣੀ ਮਿਲਾ ਕੇ, ਅੱਧਾ ਦੁੱਧ ਅੱਧਾ ਪਾਣੀ ਮਿਲਾ ਕੇ ਉਹ ਤੁਸੀਂ ਲੈ ਸਕਦੇ ਹੈਗੇ। ਜੇ ਤੁਹਾਨੂੰ ਆਪਣੇ ਮੌਲਗਿਰੀ ਦਾ ਛਿਲਕ ਦਾ ਇੱਥੇ ਚੂਰਨ ਬਣਿਆ ਹੋਇਆ ਮਿਲਦਾ ਕਿੱਥੇ ਤਾਂ ਤੁਸੀਂ ਆਪਣੇ 2 ਚਮਚਿਆਂ ਦਾ ਕਾੜਾ ਬਣਾ ਕੇ ਸਵੇਰ ਨੂੰ ਤੇ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਚਿੰਨਿਆਂ ਦੀ ਸਟੋਰ ਚੋਂ ਤੁਸੀਂ ਪੁੱਛ ਸਕਦੇ ਹੈ ਜੀ ਮੌਲਗਿਰੀ। ਇਹਨੂੰ ਅੰਗਰੇਜ਼ੀ ਦੇ ਵਿੱਚ ਬੁਲਟ ਵੁੱਡ ਟਰੀ ਕਹਿੰਦੇ ਹੈਗੇ ਜੀ, ਬੁਲਟ ਵੁੱਡ ਟਰੀ ਇਹ ਤੁਸੀਂ ਆਪਣੇ ਲੈ ਸਕਦੇ ਹੈ। ਬਾਕੀ ਜਿਹੜੇ ਕਹਿੰਦੇ ਸੀਗੇ ਉਹਨੇ ਬਲੱਡ ਨਹੀਂ, ਜਿਸ ਤਰ੍ਹਾਂ ਮੰਥਲੀ ਡੇਟ ਆਉਂਦੀ ਹੈਗੀ ਜਨਾਨੀਆਂ ਨੂੰ ਵੀ ਉਹ ਕਹਿੰਦੀ 10 ਦਿਨ ਹੋ ਗਏ ਬੰਦੇ ਨਹੀਂ ਹੁੰਦੀ ਹੈਗੀ, ਉਹ ਸਾਰਿਆਂ ਤੋਂ ਵਧੀਆ ਤਾਂ ਰਹੂਗੀ ਜੀ ਅਸ਼ੋਕਾ ਰਿਸਟ। ਉਹ ਤੁਸੀਂ ਬਣੀ ਬਣਾਈ ਇੱਥੇ ਮਿਲ ਜਾਂਦੀ ਹੈਗੀ, ਉਹ ਤੁਸੀਂ ਲੈ ਲਓ। ਤੇ ਉਹਦਾ ਜੇ ਬਾਲਾ ਜ਼ਿਆਦਾ ਹੈਗਾ ਤਾਂ ਤੁਹਾਨੂੰ 1 ਔਂਸ ਉਹ ਤੁਸੀਂ ਆਪਣੇ ਲੈ ਲਓ ਪਹਿਲਾਂ 5-4 ਦਿਨ। ਜਦ ਥੱਲ ਜੀ ਪੈ ਗਈ ਫਿਰ ਤੁਸੀਂ ਆਪਣੇ ਉਹਦੇ 'ਚ 2-3 ਚਮਚੇ ਲੈ ਕਰੋ। ਜਾਂ ਫਿਰ ਐਂ ਕਰੋ ਤੁਸੀਂ ਇੰਦਰਜੌਂ, ਇਹ ਦੂਸਰੀ ਦਵਾਈ ਹੈਗੀ, ਉਹ ਤਾਂ ਵਧੀਆ ਰਹੂਗੀ ਤੁਹਾਨੂੰ ਜੇ ਅਸ਼ੋਕਾ ਰਿਸਟ ਮਿਲ ਜਾਵੇ ਤਾਂ। ਉਹ ਸਾਰੀ ਮੈਂਸ ਲੇਡੀਜ਼ ਪ੍ਰੋਬਲਮ ਜਿਹੜੀਆਂ ਹੁੰਦੀਆਂ ਮੰਥਲੀ ਡੇਟ ਦੀਆਂ, ਕਿਸੇ ਕਿਸਮ ਦੀ ਪ੍ਰੋਬਲਮ ਹੋਵੇ ਉਹ ਠੀਕ ਕਰ ਦਿੰਦੀ। ਜਾਂ ਫਿਰ ਦੂਸਰਾ ਇਲਾਜ ਹੈਗਾ ਇੰਦਰਜੌਂ, ਇਹ ਸਾਹਮਣੇ ਤੁਸੀਂ ਲੈਣੇ ਹੈਗੇ। ਇਹਨਾਂ ਦਾ ਅੱਧਾ ਚਮਚਾ ਇਹਨਾਂ ਨੂੰ ਪੀ ਲਓ ਤੇ ਅੱਧਾ ਚਮਚਾ ਦੁੱਧ ਨਾਲ ਲੈਣਾ ਹੈਗਾ ਜੀ। ਇਹ ਵੀ ਬਹੁਤ ਛੇਤੀ ਤੁਹਾਨੂੰ 2-3 ਹਫ਼ਤੇ ਲਗਾਤਾਰ ਲਾਓ, ਇਹਦੇ ਵੀ ਠੀਕ ਕਰ ਦੂਗਾ ਜੀ। ਜਾਂ ਫਿਰ ਨਿਰਗੁੰਡੀ ਦੇ ਬੀਜਾਂ ਦਾ ਪਾਊਡਰ ਤੁਸੀਂ ਲੈਣਾ ਹੈਗਾ, ਉਹਦਾ ਵੀ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਇਹ ਦੁੱਧ ਨਾਲ ਲੈਣਾ ਹੈਗਾ ਜੀ। ਇਹ ਵੀ ਉਹਨੇ ਸਾਰੇ ਜਿਹੜਾ ਬਲੱਡ ਜ਼ਿਆਦਾ ਆਉਂਦਾ ਠੀਕ ਕਰਦਾ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਪਖੜਾ ਲੈਣਾ ਹੈਗਾ, ਦੇਸੀ ਖੰਡ ਲੈਣੀ ਹੈਗੀ, ਗੁੱਲਰ ਦੀ ਛਿੱਲ ਦਾ ਪਾਊਡਰ ਤੁਸੀਂ ਲੈਣਾ ਹੈਗਾ। ਇਹ ਤੁਸੀਂ ਆਪਣੇ 2 ਚਮਚੇ ਜਿੱਦਾਂ ਜਦ ਮੈਂ ਵਾਰੀ ਆਉਂਦੀ ਤੁਹਾਨੂੰ ਉਹ ਤੇ 2 ਚਮਚੇ 4 ਦਿਨ ਜਦ ਲੰਘ ਜਿਵੇਂ ਥਾਰੇ ਮੈਂ ਵਾਰੀ ਆ ਕੇ ਫੇਰ ਤੁਸੀਂ ਲੈਣ ਲੱਗਦਾ ਹੈ। ਅਸ਼ੋਕਾ ਰਿਸ਼ਤਾ ਸਾਰਿਆਂ ਤੋਂ ਵਧੀਆ, ਇਹ ਤੁਸੀਂ ਉਹਨੇ ਲੈ ਲਓ। ਜੇ ਨਹੀਂ ਇੱਕ ਨੁਕਸਾ ਉਹ ਦੱਸ ਦਿੰਦਾ ਜੀ, ਹਲਦੀ, ਗੇਰੂ ਤੇ ਲਾਲ ਫਟਕੜੀ ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ। ਥੋੜਾ ਜਿਹਾ ਸ਼ਹਿਦ ਪਾ ਕੇ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲਓ। ਇਹ 2 ਗੋਲੀਆਂ ਬੱਕਰੀ ਦੇ ਦੁੱਧ ਨਾਲ ਲੈਣੀਆਂ ਹੈਗਾ ਜੀ, ਇਹ ਵੀ ਆਪਣੇ ਬੰਦ ਕਰ ਦਿੰਦਾ ਜਿਹੜਾ ਪੈੜੇ ਦੀ ਬਿਮਾਰੀ। ਚਲੋ ਠੀਕ ਹੈ ਜੀ, ਫਿਰ ਅਗਲੀ ਵੀਕ ਸਹੀ। ਧੰਨਵਾਦ ਜੀ। ਕਈ ਸਾਰੇ ਸਰੋਤਿਆਂ ਦੀ ਸਤਿ ਸ੍ਰੀ ਅਕਾਲ, ਬੜੀ ਮਿਹਰਬਾਨੀ ਜਗਵੀਰ ਜੀ। ਤੇ ਇੱਥੇ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।